ਪਾਸੇ 1 ਨਵੰਬਰ ਨੂੰ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਵਿਰੋਧੀਆਂ ਨੂੰ ਘੇਰ ਰਹੇ ਨੇ, ਮੈਂ ਦੂਜੇ ਪਾਸੇ 2 ਨਵੰਬਰ ਨੂੰ ਈਡੀ ਨੇ ਸੱਦਿਆ ਅਰਵਿੰਦ ਕੇਜਰੀਵਾਲ ਨੂੰ। ਤੁਸੀਂ ਸੱਤਾਧਾਰੀ ਹੋ ਕੇ ਸਿਆਸੀ ਮਾਹਰਾਂ ਦੇ ਮੁਤਾਬਕ ਤੁਸੀਂ ਐਂ ਵਿਚਰ ਰਹੇ ਹੋ ਜਿਵੇਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੋਵੋ ਕਿ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰਨ ਲਈ ਬੈਠਕਾਂ ਨਹੀਂ ਵਧਾਈਆਂ ਜਾ ਸਕਦੀਆਂ। ਤੇ ਦੋਸ਼ ਲਾ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਕਿ ਈਡੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਵਾ ਸਕਦੀ ਕਿਉਂਕਿ ਉਹਨਾਂ ਦੀ ਚੜ੍ਹਤ ਵੇਖ ਕੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੀ ਦਿੱਲੀ ਤੇ ਪੰਜਾਬ ਦੇ ਵਿੱਚ ਰਾਜਨੀਤੀ ਦੀ। ਇੱਕ ਪਾਸੇ 1 ਨਵੰਬਰ ਨੂੰ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਵਿਰੋਧੀਆਂ ਨੂੰ ਘੇਰ ਰਹੇ ਨੇ, ਮੈਂ ਪੰਜਾਬ ਬੋਲਦਾ ਹਾਂ ਡਿਬੇਟ ਦੇ ਲਈ ਸੱਦਾ ਦੇ ਰਹੇ ਨੇ, SYL ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਮੁੱਦਿਆਂ ਤੇ ਉਹਨਾਂ ਨੇ ਦੱਸਿਆ ਕਿ 30 ਮਿੰਟ ਦਾ ਸਮਾਂ ਦਿੱਤਾ ਜਾਊਗਾ ਪੰਜਾਬ ਦੇ ਮੁੱਦਿਆਂ ਤੇ ਬੋਲਣ ਦਾ। ਤੇ ਉਸ ਤੋਂ ਬਾਅਦ ਦੂਜੇ ਪਾਸੇ 2 ਨਵੰਬਰ ਨੂੰ ਈਡੀ ਨੇ ਸੱਦਿਆ ਅਰਵਿੰਦ ਕੇਜਰੀਵਾਲ ਨੂੰ। ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਸੁਪਰੀਮੋ ਵੀ ਨੇ ਆਮ ਆਦਮੀ ਪਾਰਟੀ ਦੇ। ਇਹਨਾਂ ਦੋਨਾਂ ਘਟਨਾਵਾਂ ਨੂੰ 1 ਤੇ 2 ਨਵੰਬਰ ਨੂੰ ਦੇਖਣ ਦੇ ਲਈ ਕਿ ਕੀ ਕੁਝ ਹੋਵੇਗਾ, ਕਿਵੇਂ ਹੋਵੇਗਾ, ਦੇਖਣ ਦੇ ਨਾਲ ਨਾਲ ਇਹਦੇ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਵੇਂ ਜਿਹੜਾ ਦਿੱਲੀ ਦੀ ਆਬਕਾਰੀ ਨੀਤੀ ਹੈ, ਦਿੱਲੀ ਦੇ ਵਿੱਚ ਸ਼ਰਾਬ ਨੀਤੀ ਦਾ ਜਿਹੜਾ ਘੁਟਾਲਾ ਜਿਹਨੂੰ ਕਿਹਾ ਜਾਂਦਾ ਵਾ, ਉਹਦੇ ਵਿੱਚ ਕਿਵੇਂ ਇਸ ਘੁਟਾਲੇ ਦੀ ਸ਼ੁਰੂਆਤ ਹੋਈ ਸੀ ਜਾਂ ਕਿਵੇਂ ਇਸ ਘੁਟਾਲੇ ਦੇ ਦੋਸ਼ ਲੱਗੇ ਸਨ। ਤੇ ਉਸ ਤੋਂ ਬਾਅਦ ਦੋਸ਼ਾਂ ਤੋਂ ਬਾਅਦ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਲੈ ਕੇ ਸੰਜੇ ਸਿੰਘ ਤੇ ਅਰਵਿੰਦ ਕੇਜਰੀਵਾਲ ਤੱਕ ਇਹ ਜਾਂਚ ਪਹੁੰਚੀ। ਪਹਿਲਾਂ ਇਹ ਜਾਂਚ CBI ਕੋਲੇ ਸੀ ਤੇ ਫਿਰ ਇਹ ਜਾਂਚ ਈਡੀ ਕੋਲੇ ਕਿਵੇਂ ਪਹੁੰਚੀ, ਇਹ ਇੱਕ ਵੱਡਾ ਸਵਾਲ ਆ ਔਰ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਪੰਜਾਬ ਦੇ ਵਿੱਚ ਵੀ ਇਹਦੀ ਜਿਹੜੀ ਆਵਾਜ਼ ਆ ਜਾਂ ਇਹਦਾ ਜਿਹੜਾ ਧੱਕਾ ਵਾ ਜਾਂ ਇਹਦਾ ਜਿਹੜਾ ਸ਼ੋਰ ਹੈ ਦਿੱਲੀ ਦੀ ਆਬਕਾਰੀ ਨੀਤੀ ਦਾ, ਉਹ ਪਹੁੰਚ ਸਕਦਾ ਵਾ। ਇਹਨਾਂ ਸਾਰੀਆਂ ਘਟਨਾਵਾਂ ਨੂੰ ਲੈ ਕੇ ਆਪਾਂ ਇਸ ਰਿਪੋਰਟ ਦੇ ਵਿੱਚ ਚਰਚਾ ਕਰਾਂਗੇ। ਸ਼ੁਰੂਆਤ ਕਰ ਲੈਂਦੇ ਹਾਂ ਮੁੱਖ ਮੰਤਰੀ ਸਾਹਿਬ ਤੋਂ। ਉਹ ਕੀ ਕਹਿ ਰਹੇ ਨੇ ਇਹ ਤੁਹਾਨੂੰ ਦੱਸਣਾ ਬੇਹੱਦ ਲਾਜ਼ਮੀ ਹੈ। ਉਹਨਾਂ ਨੇ ਕਿਹਾ ਕਿ 1 ਨਵੰਬਰ ਪੰਜਾਬ ਦਾ ਦਿਨ ਹੈ ਤੇ ਉਸ ਦਿਨ ਪੰਜਾਬ ਦੇ ਮੁੱਦਿਆਂ ਤੇ ਡੂੰਘੀ ਵਿਸਥਾਰਪੂਰਵਕ ਚਰਚਾ ਕਰਾਂਗੇ। ਮਾਨ ਨੇ ਕਿਹਾ ਕਿ ਅਸੀਂ ਵਿਰੋਧੀ ਧਿਰਾਂ ਦੇ ਨਾਲ ਸਿਰਫ SYL ਤੇ ਨਹੀਂ ਬਲਕਿ ਪੰਜਾਬ ਦੇ ਸਾਰੇ ਮੁੱਦੇ ਤੇ ਬਹਿਸ ਕਰਨੀ ਚਾਹੁੰਦੇ ਹਾਂ। 1 ਨਵੰਬਰ 1966 ਨੂੰ ਪੰਜਾਬ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਲਈ ਬਹਿਸ ਹੋਣਾ ਹੀ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੀ ਖੇਤੀ ਕਿਵੇਂ ਵਿਗੜੀ ਤੇ ਕਿਵੇਂ ਖੇਤੀ ਘਾਟੇ ਦਾ ਧੰਦਾ ਬਣ ਗਈ। ਇਹ ਬਿਲਕੁਲ ਸਹੀ ਨੁਕਤਾ ਵਾ ਕਿ ਇਹ ਸਾਨੂੰ ਜਾਣਨਾ ਤਾਂ ਬਹੁਤ ਜ਼ਰੂਰੀ ਹੈ ਕਿ ਕਿਵੇਂ ਖੇਤੀ ਘਾਟੇ ਦਾ ਧੰਦਾ ਬਣ ਗਈ। ਪਰ ਮਾਨ ਸਾਹਿਬ, ਇਹਨਾਂ ਲੋਕਾਂ ਦੀਆਂ ਗੱਲਾਂ ਤੋਂ ਅੱਕ ਕੇ ਲੋਕਾਂ ਨੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ 92 MLA ਦਾ ਇੱਕ ਬਹੁਤ ਵੱਡਾ ਫਤਵਾ ਦਿੱਤਾ ਵਾ ਤੁਹਾਡੇ ਹੱਕ ਦੇ ਵਿੱਚ। ਤੁਸੀਂ ਸੱਤਾਧਾਰੀ ਹੋ ਕੇ ਸਿਆਸੀ ਮਾਹਰਾਂ ਦੇ ਮੁਤਾਬਕ ਤੁਸੀਂ ਐਂ ਵਿਚਰ ਰਹੇ ਹੋ ਜਿਵੇਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੋਵੋ। ਦੂਜੀ ਜਿਹੜੀ ਗੱਲ ਹੈ ਪੰਜਾਬ ਸਥਾਪਨਾ ਦਿਵਸ 1966 ਦੇ ਮਾਮਲੇ ਦੇ ਵਿੱਚ ਇਹ ਕਹੀ ਜਾਂਦੀ ਹੈ ਗੱਲ ਕਿ ਪੰਜਾਬ ਦੇ ਅੰਗ ਵੜ ਦਿੱਤੇ ਗਏ ਸੀਗੇ, ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ ਸਾਡੇ ਤੋਂ ਖੋਲ੍ਹੇ ਗਏ ਤੇ ਉਸ ਤੋਂ ਬਾਅਦ ਪੁਨਰਗਠਨ ਐਕਟ ਦੀ ਧਾਰਾ 78, 79, 80 ਦੇ ਤਹਿਤ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਰਾਹ ਜਿਹੜਾ ਪੱਧਰਾ ਹੁੰਦਾ ਵਾ, ਕਾਣੀ ਵੰਡ, ਉਹ ਸਾਰਾ ਕੁਝ ਪੰਜਾਬ ਦੇ ਨਾਲ ਹੋਇਆ ਬੀਤਿਆ ਵਾ ਤੇ ਸਾਰਾ ਕੁਝ ਅਸੀਂ ਦੇਖਿਆ ਵਾ। ਔਰ ਦੂਜੀ ਗੱਲ ਇਹ ਆ ਕਿ 30 ਮਿੰਟ ਦੀ ਗੱਲ ਉਹ ਕਹਿੰਦੇ ਨੇ ਕਿ 30 ਮਿੰਟ ਕਿ ਪੰਜਾਬ ਦੇ ਮਸਲਿਆਂ ਤੇ ਦਿੱਤੇ 30 ਮਿੰਟ ਵਿਰੋਧੀ ਧਿਰਾਂ ਨੂੰ ਕਾਫੀ ਆ। ਹਾਲਾਂਕਿ ਵਿਰੋਧੀਆਂ ਦੇ ਵਿੱਚੋਂ ਜਾਖੜ ਸਾਹਿਬ ਨੇ ਹਾਲੇ ਤੱਕ ਇਹਨੂੰ ਐਕਸੈਪਟ ਕੀਤਾ ਵਾ ਤੇ ਦੂਜੇ ਪਾਸੇ ਕਾਂਗਰਸ ਜਾਂ ਅਕਾਲੀ ਦਲ ਇਹਦੇ ਬਾਰੇ ਹਾਲੇ ਕੋਈ ਸਪਸ਼ਟ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਸਿਆਸੀ ਮਾਹਰ ਇਹ ਕਹਿੰਦੇ ਨੇ ਕਿ ਸਰਕਾਰ ਦੇ ਲਈ ਵੀ ਤੇ ਵਿਰੋਧੀਆਂ ਦੇ ਲਈ ਵੀ ਸਾਰਿਆਂ ਨਾਲੋਂ ਜੇ ਬਹਿਸ ਦੇ ਲਈ ਕੋਈ ਵਾਕਈ ਨਿਰਧਾਰਤ ਪਲੇਟਫਾਰਮ ਹੈ ਜਾਂ ਕੋਈ ਵਾਕਈ ਜਿਹੜਾ ਇੱਕ ਪਲੇਟਫਾਰਮ ਹੈਗਾ ਸਰਕਾਰ ਦੇ ਲਈ ਵਾਜਬ ਪਲੇਟਫਾਰਮ, ਤੇ ਉਹ ਵਿਧਾਨ ਸਭਾ। ਕਿ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰਨ ਲਈ ਬੈਠਕਾਂ ਨਹੀਂ ਵਧਾਈਆਂ ਜਾ ਸਕਦੀਆਂ। ਸੈਸ਼ਨ ਅਸੀਂ ਜਿਹੜਾ ਬਜਟ ਆ ਉਹਨੂੰ ਹੀ ਅਸੀਂ ਅੱਗੇ ਲਿਜਾ ਰਹੇ ਹਾਂ ਤੇ ਕਿੰਨਾ ਕੁ ਚਿਰ ਅਸੀਂ ਉਸ ਸੈਸ਼ਨ ਨੂੰ ਖਤਮ ਕਰਕੇ ਤੇ ਅਗਲਾ ਸੈਸ਼ਨ ਦੀ ਉਡੀਕ ਕਰਾਂਗੇ, ਇਹ ਇੱਕ ਅਹਿਮ ਸਵਾਲ ਹੈ। ਔਰ ਇਸ ਗੱਲ ਨੂੰ ਇੱਥੇ ਨਹੀਂ ਛੱਡਿਆ ਜਾ ਸਕਦਾ ਕਿ ਪੰਜਾਬ ਦੇ ਮਸਲਿਆਂ ਤੇ ਬਹਿਸ ਹੋਣੀ ਚਾਹੀਦੀ, ਪਰ ਇਹਦੇ ਬਾਰੇ ਦੂਜੀ ਗੱਲ ਇਹ ਹੈ ਕਿ ਕੀ ਵਿਧਾਨ ਸਭਾ ਤੋਂ ਬਿਹਤਰ ਕੋਈ ਪਲੇਟਫਾਰਮ ਹੋ ਸਕਦਾ ਵਾ ਜਿੱਥੇ ਸਭ ਨੂੰ ਸਾਰੀਆਂ ਧਿਰਾਂ ਨੂੰ ਮਿੰਟ ਜਿਹੜਾ ਗਿਣ ਕੇ ਦਿੱਤੇ ਜਾਣ। ਔਰ ਇਹ ਨਹੀਂ ਗਾ ਕਿ ਉਹਨਾਂ ਨੂੰ MLA ਦੇ ਹਿਸਾਬ ਦੇ ਨਾਲ, ਇਹ ਵੀ ਹੋ ਸਕਦਾ ਕਿ ਉਹਨਾਂ ਨੂੰ ਜੇ ਆਪੋਜੀਸ਼ਨ ਕੋਲੇ, ਜੇ ਸੱਤਾਧਾਰੀਆਂ ਕੋਲੇ ਇੰਨੇ ਮਿੰਟ ਆ ਤਾਂ ਉਸ ਹਿਸਾਬ ਦੇ ਨਾਲ ਆਪੋਜੀਸ਼ਨ ਦੇ ਕੋਲੇ ਵੀ ਉਸ ਹਿਸਾਬ ਦੇ ਨਾਲ ਜਿਹੜੇ ਮਿੰਟ ਨੇ ਉਹ ਹੋਣੇ ਚਾਹੀਦੇ ਨੇ, ਸਮਾਂ ਹੋਣਾ ਚਾਹੀਦਾ। ਖੈਰ, ਇਹ ਤਾਂ ਰਹੀ ਪੰਜਾਬ ਦੀ ਗੱਲ ਜਿੱਥੇ 1 ਤਰੀਕ ਨੂੰ ਮਾਨ ਸਾਹਿਬ ਨੇ ਵਿਰੋਧੀਆਂ ਨੂੰ ਵੰਗਾਰ ਪਾਈ ਹੈ। ਤੇ ਹੁਣ ਆਪਾਂ ਗੱਲ ਕਰਦੇ ਹਾਂ 2 ਨਵੰਬਰ ਦੀ। 2 ਨਵੰਬਰ ਨੂੰ ਕੀ ਹੈ? 2 ਨਵੰਬਰ ਨੂੰ ਈਡੀ ਨੇ ਸੱਦਿਆ ਵਾ ਤੇ ਈਡੀ ਦੇ ਵਿੱਚ ਸ਼ਰਾਬ ਘੁਟਾਲੇ ਦੀ ਜਿਹੜੀ ਨੀਤੀ ਆ ਉਹਦੇ ਮਾਮਲੇ ਦੇ ਵਿੱਚ ਪੜਤਾਲ ਕਰ ਰਹੀ ਹੈ ਤੇ ਦੋਸ਼ ਲਾ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਕਿ ਈਡੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਵਾ ਸਕਦੀ ਕਿਉਂਕਿ ਉਹਨਾਂ ਦੀ ਚੜ੍ਹਤ ਵੇਖ ਕੇ। ਹੁਣ ਮਨੀ ਲਾਂਡਰਿੰਗ ਦੇ ਨਾਲ ਜੁੜੇ ਦਿੱਲੀ ਆਬਕਾਰੀ ਨੀਤੀ ਦੇ ਕੇਸ ਦੇ ਵਿੱਚ ਪੁੱਛ ਪੜਤਾਲ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ 2 ਨਵੰਬਰ ਨੂੰ ਸੱਦਿਆ ਵਾ
ਤੇ ਸੂਤਰਾਂ ਦੇ ਮੁਤਾਬਕ ਕੇਜਰੀਵਾਲ ਨੂੰ ਕਾਲੇ ਧਨ ਨੂੰ ਸਫੈਦ ਬਣਾਉਣ ਤੋਂ ਰੋਕਣ ਦੇ ਲਈ PMLA ਐਕਟ ਦੇ ਤਹਿਤ ਸਮਨ ਕੀਤਾ ਗਿਆ। ਈਡੀ ਨੇ ਕੇਸ ਦੇ ਵਿੱਚ ਦਾਇਰ ਦੋਸ਼ ਪੱਤਰਾਂ ਦੇ ਵਿੱਚ ਕੇਜਰੀਵਾਲ ਦਾ ਨਾਮ ਦਾ ਕਈ ਵਾਰੀ ਜ਼ਿਕਰ ਕੀਤਾ ਤੇ ਆਮ ਆਦਮੀ ਪਾਰਟੀ ਨੂੰ ਦੋਸ਼ ਲਾਇਆ ਕਿ ਕੇਂਦਰ ਯਾਨੀ ਕਿ ਭਾਜਪਾ ਕੇਜਰੀਵਾਲ ਨੂੰ ਜੇਲ੍ਹ ਭੇਜ ਕੇ ਪਾਰਟੀ ਨੂੰ ਖਤਮ ਕਰਨੀ ਚਾਹੁੰਦਾ। ਉਧਰ ਭਾਜਪਾ ਨੇ ਕੇਜਰੀਵਾਲ ਨੂੰ ਸੰਮਣ ਭੇਜੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੱਚਾਈ ਦੀ ਜਿੱਤ ਹੋਵੇਗੀ। ਅਸਲ ਦੇ ਵਿੱਚ ਇਸ ਮਾਮਲੇ ਦੇ ਵਿੱਚ ਆਪ ਦੇ ਕਈ ਵੱਡੇ ਲੀਡਰ ਜੇਲ੍ਹ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਮਨੀਸ਼ ਸਿਸੋਦੀਆ ਦਾ ਨਾਮ ਮੈਂ ਲੈ ਚੁੱਕਿਆ ਵਾਂ, ਸੰਜੇ ਸਿੰਘ ਤੇ ਕਈ ਹੋਰ ਨਾਂ ਸ਼ਾਮਲ ਨੇ। ਹੁਣ ਪਹਿਲਾਂ ਤਾਂ ਇਹ ਸਮਝਦੇ ਹਾਂ ਕਿ ਇਸ ਘੁਟਾਲੇ ਦੀ ਜਾਂਚ ਸ਼ੁਰੂ ਕਿਵੇਂ ਹੁੰਦੀ ਹੈ, ਕਿਵੇਂ ਇਹ ਕਿਹਾ ਜਾਂਦਾ ਕਿ ਇਹ ਘੁਟਾਲਾ ਵਾ। ਇਸ ਸ਼ਰਾਬ ਨੀਤੀ ਨੂੰ ਲਾਗੂ ਕਰਨ ਦੇ ਵਿੱਚ ਕਈ ਨਿਯਮੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਉਪ ਰਾਜਪਾਲ ਨੇ CBI ਜਾਂਚ ਦੀ ਸਿਫਾਰਿਸ਼ ਕੀਤੀ ਸੀ। ਇਹ ਆਬਕਾਰੀ ਨੀਤੀ 2021-22 ਦੇ ਲਈ ਗੱਲ ਆਪਾਂ ਕਰ ਰਹੇ ਹਾਂ। ਹਾਲਾਂਕਿ ਸ਼ਰਾਬ ਨੀਤੀ ਨੂੰ ਇਸ ਦੇ ਬਣਾਉਣ ਅਤੇ ਲਾਗੂ ਕਰਨ ਦੇ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਦੇ ਕਰਕੇ ਬਾਅਦ ਦੇ ਵਿੱਚ ਰੱਦ ਕਰ ਦਿੱਤਾ ਗਿਆ। CBI ਨੇ ਅਗਸਤ 2022 ਦੇ ਵਿੱਚ ਇਸ ਮਾਮਲੇ ਦੇ ਵਿੱਚ 15 ਮੁਲਜ਼ਮਾਂ ਦੇ ਖਿਲਾਫ ਨਵੀਂ ਸ਼ਰਾਬ ਨੀਤੀ ਦੇ ਵਿੱਚ ਨਿਯਮਾਂ ਦੀ ਕਥਿਤ ਉਲੰਘਣਾ ਤੇ ਪ੍ਰਕਿਰਿਆ ਸੰਬੰਧੀ ਬੇਨਿਯਮੀਆਂ ਦੇ ਦੋਸ਼ ਦੇ ਵਿੱਚ FIR ਦਰਜ ਕੀਤੀ ਜਾਂਦੀ ਹੈ ਅਗਸਤ 2022 ਦੇ ਵਿੱਚ। ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੀ ਅਪ੍ਰੈਲ 2023 ਦੇ ਵਿੱਚ ਇੱਕ ਪੁੱਛ ਪੜਤਾਲ ਦੇ ਵਿੱਚ ਸ਼ਾਮਲ ਹੁੰਦੇ ਆ। ਈਡੀ ਬਾਅਦ ਦੇ ਵਿੱਚ ਇਨਵੋਲਵ ਹੁੰਦੀ ਹੈ ਤੇ CBI ਦੁਆਰਾ ਜਦੋਂ ਦਰਜ ਕੀਤੇ ਗਏ ਕੇਸ ਆ ਤੇ ਉਸ ਸਬੰਧ ਦੇ ਵਿੱਚ PMLA ਦੇ ਤਹਿਤ ਇੱਕ ਮਨੀ ਲਾਂਡਰਿੰਗ ਕੇਸ ਦੇ ਵਿੱਚ ਜਾਂਚ ਸ਼ੁਰੂ ਕਰਦੀ ਹੈ। ਦਿੱਲੀ ਸਰਕਾਰ ਦੀ ਨਵੀਂ ਨੀਤੀ ਦੇ ਵਿੱਚ ਹੋਏ ਕਥਿਤ ਘੁਟਾਲੇ ਦੀ ਈਡੀ ਅਤੇ CBI ਵੱਖਰੇ ਤੌਰ ਤੇ ਜਾਂਚ ਕਰ ਰਹੇ ਨੇ। ਈਡੀ ਜਿਹੜੀ ਜਾਂਚ ਕਰ ਰਹੀ ਹੈ ਉਹ ਕਰ ਰਹੀ ਹੈ ਕਿ ਨੀਤੀ ਬਣਾਉਣ ਤੇ ਲਾਗੂ ਕਰਨ ਦੇ ਵਿੱਚ ਮਨੀ ਲਾਂਡਰਿੰਗ ਦੇ ਜਿਹੜੇ ਦੋਸ਼ ਨੇ ਉਹਨਾਂ ਦੀ। CBI ਜਿਹੜੀ ਜਾਂਚ ਕਰ ਰਹੀ ਹੈ ਉਹ ਨੀਤੀ ਬਣਾਉਣ ਵੇਲੇ ਹੋਈਆਂ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ। ਹੁਣ ਜਿਹੜੇ ਦੋਸ਼ ਲੱਗ ਰਹੇ ਨੇ, ਜਿਹੜਾ ਮਾਮਲਿਆਂ ਦੇ ਵਿੱਚ ਆਮ ਆਦਮੀ ਪਾਰਟੀ ਘਿਰੀ ਹੋਈ ਹੈ, ਸਰਕਾਰ ਘਿਰੀ ਹੋਈ ਹੈ, ਉਹ ਇਹ ਹੈ ਕਿ ਠੇਕੇਦਾਰਾਂ ਨੂੰ ਸ਼ਰਾਬ ਵੇਚਣ ਦੇ ਲਈ ਲਾਇਸੈਂਸ ਲੈਣਾ ਪੈਂਦਾ ਹੈ। ਸਰਕਾਰ ਨੇ ਇਸ ਦੇ ਲਈ ਲਾਇਸੈਂਸ ਫੀਸ ਤੈਅ ਕੀਤੀ ਹੈ। ਸਰਕਾਰ ਨੇ ਕਈ ਸ਼੍ਰੇਣੀਆਂ ਬਣਾਈਆਂ। ਸ਼ਰਾਬ, ਬੀਅਰ, ਵਿਦੇਸ਼ੀ ਸ਼ਰਾਬ ਵੇਚਣ ਦਾ ਲਾਇਸੈਂਸ ਦਿੱਤਾ ਜਾਂਦਾ ਹੈ। ਹੁਣ ਉਦਾਹਰਨ ਦੇ ਲਈ ਜਿਸ ਲਾਇਸੈਂਸ ਦੇ ਲਈ ਪਹਿਲਾਂ ਸਰਕਾਰ ਠੇਕੇਦਾਰ ਨੂੰ 25 ਲੱਖ ਰੁਪਏ ਦੇਣੇ ਪੈਂਦੇ ਸਨ, ਨਵੀਂ ਸ਼ਰਾਬ ਨੀਤੀ ਲਾਗੂ ਹੋਣ ਤੋਂ ਬਾਅਦ ਉਸ ਨੂੰ 5 ਕਰੋੜ ਦੇਣੇ ਪੈਂਦੇ ਆ। ਸੋ ਦੋਸ਼ ਇਹ ਲੱਗਿਆ ਕਿ ਦਿੱਲੀ ਸਰਕਾਰ ਨੇ ਸ਼ਰਾਬ ਦੇ ਵੱਡੇ ਕਾਰੋਬਾਰੀਆਂ, ਵਪਾਰੀਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਜਾਣਬੁੱਝ ਕੇ ਲਾਇਸੈਂਸ ਫੀਸ ਵਧਾ ਦਿੱਤੀ ਹੈ। ਇਸ ਕਰਕੇ ਛੋਟੇ ਦੁਕਾਨਦਾਰਾਂ, ਠੇਕੇਦਾਰਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਤੇ ਬਾਜ਼ਾਰ ਦੇ ਵਿੱਚ ਸਿਰਫ ਵੱਡੇ ਸ਼ਰਾਬ ਮਾਫੀਆ ਨੂੰ ਹੀ ਲਾਇਸੈਂਸ ਮਿਲੇ ਨੇ। ਵਿਰੋਧੀ ਧਿਰ ਦਾ ਇਹ ਦੋਸ਼ ਹੈ ਕਿ ਇਹਦੇ ਬਦਲੇ ਸ਼ਰਾਬ ਮਾਫੀਆ ਨੇ ਆਪ ਆਗੂਆਂ ਨੂੰ ਤੇ ਅਫਸਰਾਂ ਨੂੰ ਰਿਸ਼ਵਤ ਵਜੋਂ ਮੋਟੀ ਰਕਮ ਦਿੱਤੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ 750 ml ਸ਼ਰਾਬ ਦੀ ਬੋਤਲ ਜਿਹਦੇ ਕਰਕੇ ਸਰਕਾਰ ਦੇ ਖਜ਼ਾਨੇ ਦੇ ਵਿੱਚ 350 ਰੁਪਏ ਆਉਂਦੇ ਸਨ ਤਾਂ ਉਹ ਘਟ ਕੇ ਕੁਛ ਰੁਪਏ ਹੋ ਚੁੱਕੇ ਨੇ ਤੇ ਇੱਕ ਜਿਹੜਾ ਕਾਰੋਬਾਰੀ ਹੈ ਸ਼ਰਾਬ ਦਾ ਉਹਨੂੰ ਜਾਂਦੇ ਸੀ 25 ਜਾਂ 30 ਰੁਪਏ, ਤਾਂ ਉਹਦੀ ਜਿਹੜੀ ਆਮਦਨ ਵੱਧ ਕੇ 2.5 ਗੁਣਾ ਹੋ ਗਈ, ਯਾਨੀ ਕਿ ਉਹਨੂੰ 250 ਰੁਪਏ ਜਾ ਰਿਹਾ ਵਾ। ਹੁਣ ਸਿਸੋਦੀਆ ਤੋਂ ਇਲਾਵਾ ਹੋਰ ਕਿਹੜੇ ਲੋਕ ਨੇ? ਵਿਜੇ ਨਾਇਰ, ਅਮਿਤ ਅਰੋੜਾ, ਦਿਨੇਸ਼ ਅਰੋੜਾ ਵਰਗੇ 15 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਵਾ। ਤੇ ਇਸ ਤੋਂ ਇਲਾਵਾ ਸੰਜੇ ਸਿੰਘ, ਮਨੀਸ਼ ਸਿਸੋਦੀਆ, ਸਮੀਰ ਮਹਿੰਦਰੂ, ਅਰੁਣ ਰਾਮਚੰਦਰਨ, ਰਜੇਸ਼ ਜੋਸ਼ੀ, ਗੁਰਤਿੰਦਲਾ, ਬੱਚੀ ਬਾਬੂ, ਅਮਿਤ ਅਰੋੜਾ, ਇਹ ਬੜੇ ਨਾਮ ਆ। ਇਹ ਤਾਂ ਉਹ ਨਾਂ ਨੇ ਜਿਹੜੇ ਗ੍ਰਿਫਤਾਰ ਕੀਤੇ ਜਾ ਚੁੱਕੇ ਆ। ਇਸ ਤੋਂ ਇਲਾਵਾ 80 ਲੋਕਾਂ ਤੋਂ ਏਜੰਸੀਆਂ ਨੇ ਪੁੱਛ ਪੜਤਾਲ ਕੀਤੀ ਹੈ ਤੇ ਪੰਜਾਬ ਦੇ ਵਿੱਚ ਅਕਾਲੀ ਦਲ, ਖਾਸ ਕਰਕੇ ਪਰਮਬੰਸ ਸਿੰਘ, ਬੰਟੀ ਰਮਾਣਾ, ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਵਾ, ਹਰਸਿਮਰਤ ਕੌਰ ਬਾਦਲ, ਇਹਨਾਂ ਨੇ ਕਿਹਾ ਕਿ ਪੰਜਾਬ ਦੀ ਵੀ ਜਿਹੜੀ ਪਾਲਿਸੀ ਹੈ, ਆਬਕਾਰੀ ਪਾਲਿਸੀ, ਉਹਦੇ ਬਾਬਤ ਜਾਂਚ ਹੋਣੀ ਚਾਹੀਦੀ ਹੈ। ਜੋ ਪਿਛਲੀਆਂ ਰਿਪੋਰਟਾਂ ਮੈਂ ਪੜ੍ਹ ਰਿਹਾ ਸੀ ਇਸ ਰਿਪੋਰਟ ਦੇ ਬਾਬਤ ਪੰਜਾਬ ਦੀ ਸਿਆਸਤ ਦੇ ਲਿਹਾਜ਼ ਦੇ ਨਾਲ। ਖੈਰ, ਇੱਕ ਹੋਰ ਫੈਕਟ ਹੈ ਬੜਾ ਦਿਲਚਸਪ ਹੈ, ਉਹ ਇਹ ਹੈ ਕਿ BRS ਦੇ ਆਗੂ ਨੇ ਕਵਿਤਾ, ਉਹਨਾਂ ਨੂੰ ਵੀ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਵਾ ਅਰਵਿੰਦ ਕੇਜਰੀਵਾਲ ਤੋਂ ਬਾਅਦ। ਤੇ ਕਵਿਤਾ ਜਿਹੜੇ ਉਹ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਦੀ ਧੀ ਦੱਸਿਆ ਗਿਆ। ਹੁਣ ਦੇਖਣਾ ਇਹ ਹੋਊਗਾ ਕਿ ਅਰਵਿੰਦ ਕੇਜਰੀਵਾਲ ਨੂੰ ਕੀ ਈਡੀ ਵਾਕਈ ਜਿਵੇਂ ਆਮ ਆਦਮੀ ਪਾਰਟੀ ਦੇ ਆਗੂ ਦੋਸ਼ ਲਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ, ਤੇ ਜੇਕਰ ਇਹ ਗ੍ਰਿਫਤਾਰੀ ਹੁੰਦੀ ਹੈ ਤਾਂ ਇਹਦਾ ਇੰਡੀਆ ਦੇ ਗੱਠਜੋੜ ਤੇ ਕੀ ਪ੍ਰਭਾਵ ਪਵੇਗਾ। ਤੇ ਦੂਜੀ ਗੱਲ ਇਹ ਹੈ ਕਿ ਪੰਜਾਬ ਦੀ ਰਾਜਨੀਤੀ ਤੇ ਇਹਦਾ ਕੀ ਪ੍ਰਭਾਵ ਪਊਗਾ, ਕਿਉਂਕਿ ਪੰਜਾਬ ਦੀ ਆਬਕਾਰੀ ਨੀਤੀ ਬਾਰੇ ਵੀ ਕਿਹਾ ਜਾਂਦਾ ਕਿ ਉੱਥੋਂ ਦਿੱਲੀ ਦੀ ਨੀਤੀ ਤੋਂ ਪ੍ਰਭਾਵਿਤ ਸੀ। ਹਾਲਾਂਕਿ ਮੈਂ ਇੱਥੇ ਸਾਫ਼ ਕਰ ਦਿੰਦਾ ਦੋ ਚੀਜ਼ਾਂ ਕਿ ਜਿਹੜੇ ਆਪਾਂ ਇਹ ਘੁਟਾਲੇ ਦੀ ਗੱਲ ਕਰ ਰਹੇ ਹਾਂ ਇਹਨੂੰ ਕਥਿਤ ਘੁਟਾਲਾ ਕਿਹਾ ਜਾਂਦਾ ਵਾ, ਔਰ ਦੂਜੀ ਇਹ ਗੱਲ ਹੈ ਕਿ ਜਿਹੜੀ ਇਹ ਨੀਤੀ ਹੈ, ਆਬਕਾਰੀ ਨੀਤੀ ਹੈ, ਇਹਨੂੰ ਬਾਅਦ ਦੇ ਵਿੱਚ ਰੱਦ ਕਰ ਦਿੱਤਾ ਗਿਆ ਸੀ ਦਿੱਲੀ ਦੇ ਵਿੱਚ। ਪਰ ਦੋਸ਼ ਲੱਗਿਆ ਕਿ ਇਸ ਨੀਤੀ ਨੂੰ ਬਣਾਉਣ ਦੇ ਲਈ, ਇਹ ਸ਼ਰਾਬ ਨੀਤੀ ਨੂੰ ਲਿਆਉਣ ਦੇ ਲਈ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ
ਵੱਡੇ ਪੱਧਰ ਤੇ ਜਿਹੜੀ ਰਿਸ਼ਵਤ ਆ ਜਾਂ ਜਿਹੜੇ ਪੈਸੇ ਨੇ ਉਹ ਲਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਚੋਣਾਂ ਦੇ ਵਿੱਚ ਖਰਚ ਕੀਤਾ ਗਿਆ ਵਾ। ਤੇ ਇਸੇ ਸਿਲਸਿਲੇ ਦੇ ਵਿੱਚ ਇੱਕ ਹੋਰ ਆਮ ਆਦਮੀ ਪਾਰਟੀ ਦੀ ਰਾਜਨੀਤੀ ਦੇ ਲਿਹਾਜ਼ ਦੇ ਨਾਲ ਇੱਕ ਬੜੀ ਖਬਰ ਜਿਹੜੀ ਆ ਉਹ ਡਰਾਉਣੀ ਕਹਿ ਸਕਦੇ ਹਾਂ, ਜਾਂ ਇੱਕ ਸਦਮਾ ਦੇਣ ਵਾਲੀ ਖਬਰ ਆ, ਜਾਂ ਇੱਕ ਇਸੇ ਸਿਲਸਿਲੇ ਦੇ ਵਿੱਚ ਕਹਿ ਸਕਦੇ ਹਾਂ ਕਿ ਨਿਰਾਸ਼ਾ ਵਾਲੀ ਖਬਰ ਹੈ। ਉਹ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਆਪਕਾ ਨੀਤੀ ਦੇ ਚੱਲਦਿਆਂ ਇੱਕ ਮਾਮਲੇ ਦੇ ਵਿੱਚ ਜਾਂਚ ਦੇ ਚੱਲਦਿਆਂ ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਦੀ ਜਿਹੜੀ ਜ਼ਮਾਨਤ ਅਰਜ਼ੀ ਹੈ ਉਹਨੂੰ ਖਾਰਜ ਕਰ ਦਿੱਤਾ ਵਾ। ਮਨੀਸ਼ ਸਿਸੋਦੀਆ, ਸੰਜੇ ਸਿੰਘ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਜਾਂਚ ਦਾ ਸਾਹਮਣਾ ਕਰ ਰਹੇ ਨੇ, ਜੇਲ੍ਹ ਦੇ ਵਿੱਚ ਨੇ। ਤੇ ਇਹ ਸੰਜੇ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹ ਦੋਸ਼ ਲਾ ਰਹੇ ਨੇ ਕਿ ਹੁਣ ਭਾਜਪਾ ਅਰਵਿੰਦ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕਰਵਾ ਸਕਦੀ ਹੈ। ਇਸ ਸੰਬੰਧ ਦੇ ਵਿੱਚ ਜੇਕਰ ਤੁਸੀਂ ਟਵੀਟ ਦੇਖੋਗੇ ਅਨੁਰਾਗ ਠਾਕੁਰ ਦੇ ਜਾਂ ਹੋਰ ਆਗੂਆਂ ਦੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਬਹਿਸ ਕਿੰਨੀ ਚੱਲਦੀ ਰਹੀ ਹੈ। ਸੋ 1 ਨਵੰਬਰ ਨੂੰ ਮਾਨ ਸਾਹਿਬ ਇੱਥੇ ਮੁੱਖ ਮੰਤਰੀ ਪੰਜਾਬ, ਆਮ ਆਦਮੀ ਪਾਰਟੀ ਦਾ ਇੱਕ ਮੁੱਖ ਮੰਤਰੀ 1 ਨਵੰਬਰ ਨੂੰ ਵਿਰੋਧੀਆਂ ਨੂੰ ਘੇਰਨ ਦਾ ਯਤਨ ਕਰ ਰਿਹਾ ਹੋਵੇਗਾ। ਉੱਥੇ ਹੀ 2 ਨਵੰਬਰ ਨੂੰ ਆਮ ਆਦਮੀ ਪਾਰਟੀ ਦਾ ਇੱਕ ਮੁੱਖ ਮੰਤਰੀ ਦਿੱਲੀ ਦੇ ਵਿੱਚ ਈਡੀ ਦੀ ਜਿਹੜੀ ਪੇਸ਼ੀ ਆ ਉਹਦੇ ਵਿੱਚ ਸਵਾਲਾਂ ਦੇ ਜਵਾਬ ਦੇ ਰਿਹਾ ਹੋਵੇਗਾ। ਇੱਥੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਤੋਂ ਜਵਾਬ ਮੰਗ ਰਹੇ ਨੇ ਤੇ ਉੱਥੇ ਏਜੰਸੀਆਂ ਇਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਜਵਾਬ ਮੰਗ ਰਹੇ ਨੇ। ਹਾਲਾਂਕਿ ਇਸੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਡਬਲ ਸਟੈਂਡਰਡ ਉਦੋਂ ਸਾਹਮਣੇ ਆਉਂਦਾ ਜਦੋਂ ਦਿੱਲੀ ਦੇ ਵਿੱਚ ਕੋਈ ਜਾਂਚ ਏਜੰਸੀ ਜਾਂਚ ਕਰਦੀ ਹੈ ਤੇ ਗ੍ਰਿਫਤਾਰ ਕਰਦੀ ਹੈ ਆਗੂ ਨੂੰ, ਉਦੋਂ ਇਹ ਕਹਿੰਦੇ ਨੇ ਕਿ ਜੀ ਸਾਡੇ ਨਾਲ ਧੱਕਾ ਹੋ ਗਿਆ ਵਾ। ਤੇ ਜਦੋਂ ਪੰਜਾਬ ਦੇ ਵਿੱਚ ਭਾਵੇਂ ਉਹ ਕੋਈ ਅਕਾਲੀ ਦਲ ਦਾ ਆਗੂ ਹੋਵੇ ਤੇ ਭਾਵੇਂ ਉਹ ਕੋਈ ਕਾਂਗਰਸ ਦਾ, ਜਦੋਂ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਖਾਸ ਕਰਕੇ ਤੜਕੇ ਮੂੰਹ ਹਨੇਰੇ ਦੇ ਵਿੱਚ, ਜਦੋਂ ਵੀ ਜਿਵੇਂ ਕਿ ਲੱਗਦਾ ਕਿ ਉਹ ਬੜਾ ਵੱਡਾ ਚੋਰ ਹੈ ਜਾਂ ਉਹ ਇਸ ਤਰੀਕੇ ਦੇ ਨਾਲ ਕਿ ਉਹ ਕਿਤੇ ਉਹਦਾ ਬੈਕਗਰਾਉਂਡ ਹੀ ਪੂਰਾ ਕ੍ਰਿਮੀਨਲ ਰਿਹਾ ਹੋਵੇ ਤੇ ਭਾਵੇਂ ਉਹ ਚੁਣਿਆ 2-3 ਵਾਰ ਦਾ ਨੁਮਾਇੰਦਾ ਹੋਵੇ, ਵਿਧਾਇਕ ਹੋਵੇ ਜਾਂ 1 ਵਾਰ ਦਾ ਵੀ ਹੋਵੇ, ਤਾਂ ਉਦੋਂ ਕਹਿੰਦੇ ਨੇ ਕਿ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਊਗਾ। ਸੋ ਸਮਝੋ ਬਾਹਰ ਹੈ ਕਿ ਇਹ ਗੱਲ ਇੱਥੇ ਠੀਕ ਹੈ ਜਾਂ ਦਿੱਲੀ ਦੇ ਲਈ ਠੀਕ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।